ਖਾਏ ਰੱਜ ਕੇ ਘੂਰਦਾ ਫਿਰੇ ਰੰਨਾ। ਕੱਢ ਰਿਕਤਾਂ ਦੇਦੂ ਨੂੰ ਛੇੜਦੇ ਨਹੀਂ, ਰਿਕਤਾਂ ਧੱਕੋ ਧੱਕੀ ਦੇ ਲੜਾਈਆਂ ਦੀਆਂ ਗੱਲਾਂ, ਰਾਹ ਜਾਂਦੀ ਇੱਕ ਲੜਾਈ ਸਹਿੜਨੇ ਵਾਲੀਆਂ ਗੱਲਾਂ, ਫਜ਼ੂਲ ਗੱਲਾਂ। ਬਿਸਮਿल्लाहिर्रहमानिर्रहीम। पंजाबी रंग ਨੂੰ ਸੁਣਨ ਵਾਲੇ ਮੇਰੇ ਮੁਅੱਜ਼ਜ਼ ਸਾਮੀਨ और नाज़रीन अस्सलाम वालेकुम। ਸ਼ਰ੍ਹਾ ਹੀਰ ਵਾਰਿਸ ਸ਼ਾਹ ਦਾ ਅੱਜ ਸਾਡਾ 6ਵਾਂ ਪ੍ਰੋਗਰਾਮ ਹੈ ਤੇ ਅੱਜ ਇਸ ਕਿੱਸੇ ਵਿੱਚ ਗੱਲ ਹੋ ਰਹੀ ਹੈ ਤਖਤ ਹਜ਼ਾਰੇ ਦੀ। ਤਖਤ ਹਜ਼ਾਰਾ ਜਿਹੜਾ ਕਿ ਇਸ ਕਿੱਸੇ ਦੇ ਹੀਰੋ ਰਾਂਝਾ ਦਾ ਪਿੰਡ ਹੈ। ਇਸ ਤਖਤ ਹਜ਼ਾਰੇ ਨੂੰ ਭਾਵੇਂ ਤੁਸੀਂ ਜੰਨਤ ਸਮਝ ਲਓ ਤੇ ਭਾਵੇਂ ਇੱਕ ਪਿੰਡ ਸਮਝ ਲਓ ਕਿ ਜਿੱਥੋਂ ਇਨਸਾਨ ਨਿਕਲਦਾ ਹੈ ਤੇ ਉੱਥੇ ਖੁਸ਼ਹਾਲੀਆਂ ਸਾਰਾ ਕੁਝ ਉਹਦਾ ਮੁਕੱਦਰ ਹੁੰਦੀਆਂ ਹਨ, ਪਰ ਜਿਸ ਵੇਲੇ ਉੱਥੋਂ ਨਿਕਲ ਕੇ ਉਹ ਅਗਲੀ ਦੁਨੀਆ ਦਾ ਸਫ਼ਰ ਇਖਤਿਆਰ ਕਰਦਾ ਹੈ ਤੇ ਤਰ੍ਹਾਂ ਤਰ੍ਹਾਂ ਦੀਆਂ ਮੁਸੀਬਤਾਂ ਤੇ ਆਜ਼ਮਾਇਸ਼ਾਂ ਉਸ ਦਾ ਮੁਕੱਦਰ ਬਣਦੀਆਂ ਨੇ। ਪੀਰ ਵਾਰਿਸ ਸ਼ਾਹ ਤਖਤ ਹਜ਼ਾਰੇ ਦੀ ਤਾਰੀਫ ਲਿਖ ਰਹੇ ਨੇ ਕਿ ਇੱਕ ਤਖਤ ਹਜ਼ਾਰਿਓਂ ਗੱਲ ਕੀਜੇ, ਇੱਕ ਤਖਤ ਹਜ਼ਾਰਿਓਂ ਗੱਲ ਕੀਜੇ, ਜਿੱਥੇ ਰਾਂਝਿਆਂ ਰੰਗ ਮਚਾਇਆ ਈ, छैल गबरू मस्त अर बेलड़े ने सुंदर एक थी एक सिवाया ही। कि तखत हज़ारे की गल पे करते हैं जिथे रांझियां रंग मचाया है। रंग मचाउण तो मतलब है कि बड़ी खुशहाली नाल जिंदगी पे गुजारते हैं, मज़ियां नाल भरपूर एक खुशहाल जिंदगी उत्थे वो गुजार रहे हैं, जिथे कोई उन्होंने मुसीबत नहीं, कोई परेशानी नहीं। रंग मचाउणा का मतलब है कि खुशहाली की अलामत है। छैल गबरू मस्त अर बेलड़े ने, छैल गबरू शोख ते चंचल नौजवान, अर बेलड़े अलबेले, सुंदर एक थी एक सिवाया ही, यानी कि हिक तो वध हिक सोना है। वाले कोकड़े मुंदरे मझ लुंगी, नवा ठाठ ते ठाठ चढ़ाया ही। वाले कोकड़े मुंदरे ਇਹ ਹੁਣ ਤੁਸੀਂ ਇਸ ਰਹਿਤਰ ਦਾ ਵੇਖੋ ਤੇ ਜਿਵੇਂ ਜਿਵੇਂ ਤੁਸੀਂ ਅੱਗੇ ਟੁਰਦੇ ਜਾਓਗੇ ਤੁਹਾਨੂੰ ਪਤਾ ਲੱਗੇਗਾ ਕਿ ਵਾਰਿਸ ਸ਼ਾਹ ਨੇ ਕੋਈ ਸ਼ੈ ਪੰਜਾਬ ਦੀ, ਪੰਜਾਬ ਦੇ ਵਸੇਬ ਦੀ, ਪੰਜਾਬ ਦੇ ਕਲਚਰ ਦੀ ਕੋਈ ਸ਼ੈ ਵੀ ਜਿਹੜੀ ਹੈ ਇਸ ਕਿੱਸੇ 'ਚੋਂ ਬਾਹਰ ਨਹੀਂ ਰੱਖੀ ਹੈ। ਕਿ ਤੁਹਾਡੇ ਕੋਲ ਸਾਰਾ ਅੱਜ ਤੋਂ 300-350 ਸਾਲ ਪਹਿਲੇ ਦਾ ਪੂਰਾ ਪੰਜਾਬ ਦਾ ਕਲਚਰ ਕਿਵੇਂ ਵਾਰਿਸ ਸ਼ਾਹ ਇਤਨੀ ਖੂਬਸੂਰਤੀ ਨਾਲ ਇੱਕ ਕਿੱਸੇ ਦੀ ਸ਼ਕਲ ਵਿੱਚ, एक मुकालमिया की शक्ल में एक बनावट ऐसी खूबसूरत करके जी लज्जत भरी है। तुहानूं पंजाब की तारीख, पंजाब का रहन सहन, पंजाब का वर्तन विहार वो भी 3 सदियां पहले का तुहाडे सामने वो रख रहे हैं कि वाले कोकड़े मुंदरे मझ लुंगी। वारिस शाह फरमा रहे हैं कि उस ऐद दे विच, उस जमाने विच इस गल तो यह साबित होंदा है कि अज तो 300 साल पहले मर्द साहबान भी जिहड़े ने जेवरात इस्तेमाल करते हैं। ये हुण मर्दां दे जेवर की गल है। वाले कोकड़े मुंदरे, वाले कोकड़े मुंदरे मझ लुंगी। मझ जिहड़ा बंदे दे जिस्म का विचकारला हिस्सा है, सेंटर वाला हिस्सा जिहड़ा है उसनूं मझ आखदे ने। ते उस वेले बंदे धोतियां बंदे आन, तहमद बंदे आन, ते उसनूं क्योंकि बंदे की कमर दे इर्द गिर्द वो कपड़ा बनया वैंदा ही, तो इस तो उसनों आखदे हैं कि मझ लुंगी बनना या मझ तामद बनना। मझ मझदार चों, मझदार हुंदा है दरिया का विचकारला हिस्सा, तो मझ बंदे का भी जिहड़ा विचकारला हिस्सा है उहदा कमर वाला हिस्सा उसनों मझ आखदे ने। वाले कोकड़े मुंदरे मझ लुंगी, नवा ठाठ ते ठाठ चढ़ाया ही। ठाठ ज़ेबाइश, खूबसूरती, सुनहेप, सोहणापन के नवा ठाठ ते हिक तो हिक वध खूबसूरती, हिक तो एक वध ज़ेबाइश, एक तो हिक वध आरैश के खूबसूरतियां दा हिक जहान है। कोई हुसन दी कान गुमान सुंदर, कोई हुसन दी कान गुमान सुंदर, एक दूजे दा अंत ना आया। कोई हुसन दी कान गुमान सुंदर कि जिथों तक गुमान हो सकता है, खूबसूरती का जिथों तक इदराक किया जा सकता है उत्थों तक वो सोहणे। एक दूजे का अंत ना आया ही कि किसे बंदे का उहदे खूबसूरती का, उहदे हुसन का, उसदे सोच का अखीर नहीं लभदा, हद नहीं लभदी।
ਉਹਨਾਂ ਦੇ ਹੁਸਨ ਦੀ ਕੋਈ ਹੱਦ ਹੀ ਨਹੀਂ ਹੈ। ਫੁੱਲ ਡਾਲ ਤੇ ਬਾਗ ਬਹਾਰ ਨਾਰਾਂ, ਫੁੱਲ ਡਾਲ ਤੇ ਬਾਗ ਬਹਾਰ ਨਾਰਾਂ, ਛਾਵਾਂ ਠੰਡੀਆਂ ਨਾਲ ਸੁਹਾਇਆ ਈ। ਕਿ ਡਾਲੀਆਂ ਤੇ ਫੁੱਲ ਲੱਗੇ ਹਨ ਤੇ ਠੰਡੀਆਂ ਪਾਣੀ ਦੀਆਂ, ਸੁਥਰੇ ਪਾਣੀ ਦੀਆਂ ਨਾਰਾਂ ਪਈਆਂ ਵਗਦੀਆਂ ਤੇ ਠੰਡੀਆਂ ਛਾਵਾਂ ਨਾਲ ਸੁਹਾਇਆ ਹੈ, ਉਸ ਨੂੰ ਖੂਬਸੂਰਤ ਕੀਤਾ ਹੈ, ਸੋਹਣਾ ਕੀਤਾ ਹੈ। ਇਹ ਮੰਜ਼ਰਕਸ਼ੀ ਇੰਝ ਹੀ ਲੱਗਦਾ ਹੈ ਕਿ ਜਿਵੇਂ ਵਾਰਿਸ ਸ਼ਾਹ ਜੰਨਤ ਦੀ ਮੰਜ਼ਰਕਸ਼ੀ ਕਰ ਰਹੇ ਨੇ, ਕਿ ਇਤਨਾ ਖੂਬਸੂਰਤ, ਇਤਨਾ ਸੋਹਣਾ ਮਾਹੌਲ ਹੈ। ਅਕਲਮੰਦ ਨੇ ਲੋਕ ਸਲੂਕ ਵਾਲੇ, ਅਕਲਮੰਦ ਨੇ ਲੋਕ ਸਲੂਕ ਵਾਲੇ, ਰਾਠ ਜੱਗ ਦੇ ਵਿੱਚ ਸਦਾਇਆ ਈ। ਕਿ ਸੋਹਣੇ, ਅਕਲਮੰਦ ਤੇ ਜ਼ਹੀਨ ਪਿਆਰੇ ਲੋਕ, ਸਲੂਕ ਵਾਲੇ, ਮੁਹੱਬਤ ਕਰਨ ਵਾਲੇ, ਅੱਛਾ ਇਖਲਾਕ ਰੱਖਣ ਵਾਲੇ ਉੱਥੋਂ ਦੇ ਰਿਹਾਇਸ਼ੀ ਹਨ, ਉਸ ਤਖਤ ਹਜ਼ਾਰੇ ਦੇ ਜਿਹੜੇ ਵਸਨੀਕ ਹਨ। ਤੇ ਰਾਠ ਜੱਗ ਦੇ ਵਿੱਚ ਸਦਾਈ। ਰਾਠ ਹੁੰਦਾ ਹੈ ਚੌਧਰੀ, ਅਸੂਲਾਂ ਵਾਲਾ ਬੰਦਾ, ਬਹਾਦਰ, ਦਲੇਰ, ਜਿਹਦੇ ਵਿੱਚ ਸਾਰੀਆਂ ਖੂਬੀਆਂ ਹੋਣ, ਜਿਹੜਾ ਸਖੀ ਵੀ ਹੋਵੇ, ਜਿਹੜਾ ਦਲੇਰ ਵੀ ਹੋਵੇ, ਜਿਹੜਾ ਅਮਾਨਤਦਾਰ ਵੀ ਹੋਵੇ, ਜਿਹੜਾ ਮਾੜੇ ਚੰਗੇ ਦਾ ਧਿਆਨ ਵੀ ਰੱਖਣ ਵਾਲਾ ਹੋਵੇ, ਉਸ ਨੂੰ ਰਾਠ ਆਖਦੇ ਨੇ। ਇਸ ਨਦੀ ਚਨਾਬ ਦੇ ਮੁਲਕ ਅੰਦਰ ਤਖਤ ਨਗਰ ਦਾ ਨਾਮ ਧਰਾਇਆ ਈ। ਵਾਰਿਸ ਕੀ ਹਜ਼ਾਰੇ ਦੀ ਸਿਫਤ ਆਖਾਂ, ਗੋਇਆ ਬਹਿਸ਼ਤ ਜ਼ਮੀਨ ਤੇ ਆਇਆ ਈ। ਕਿ ਵਾਰਿਸ ਸ਼ਾਹ ਫਰਮਾ ਰਹੇ ਨੇ ਕਿ ਮੈਂ ਤਖਤ ਹਜ਼ਾਰੇ ਦੀ ਕੀ ਸਿਫਤ ਕਰਾਂ, ਕਿ ਮੈਂ ਤਖਤ ਹਜ਼ਾਰੇ ਦੀ ਤਾਰੀਫ ਕਰਾਂ। ਇੰਜ ਲੱਗਦਾ ਹੈ ਕਿ ਜਿਵੇਂ ਜੰਨਤ ਜ਼ਮੀਨ ਤੇ ਉਤਰ ਆਈ ਹੈ। ਹੁਣ ਅੱਗੇ ਰਾਂਝੇ ਦੇ ਪਿਓ, ਰਾਂਝੇ ਦੇ ਵਾਲਿਦ ਮੌਜੂ ਚੌਧਰੀ ਦੀ ਤਾਰੀਫ ਲਿਖ ਰਹੇ ਨੇ। ਮੌਜੂ ਚੌਧਰੀ ਪਿੰਡ ਦੀ ਪਾਂਡ ਵਾਲਾ, ਚੰਗਾ ਭਾਈਆਂ ਦਾ ਸਰਦਾਰ ਆਹਾ। ਮੌਜੂ ਚੌਧਰੀ ਪਿੰਡ ਦੀ ਪਾਂਡ ਵਾਲਾ, ਯਾਨੀ ਪਿੰਡ ਦੀ ਚੁਧਰਾਹਟ ਉਹਦੇ ਕੋਲ ਆਈ। ਆਪਣੇ ਭਾਈਆਂ ਵਿੱਚ ਚੰਗਾ ਸਰਦਾਰ ਆ। ਉਹਨਾਂ ਸਾਰਿਆਂ ਭਰਾਵਾਂ ਵਿੱਚੋਂ ਨਖੇੜਾ ਵੱਖਰਾ, ਉਹਨਾਂ ਸਾਰਿਆਂ ਤੋਂ ਵੱਧ ਆ। 8 ਪੁੱਤਰ, 2 ਬੇਟੀਆਂ ਤਿਸਦੀਆਂ ਸਨ। ਵੱਡਾ ਟੱਬਰ ਅਤੇ ਪਰਿਵਾਰ ਆਹਾ। ਪਰਿਵਾਰ ਹੁੰਦਾ ਹੈ ਜਿਹਦੇ ਵਿੱਚ ਪੁੱਤਰ ਤੇ ਧੀਆਂ, ਪੋਤਰੇ ਪੋਤਰੀਆਂ, ਦੋਤਰੇ ਦੋਤਰੀਆਂ ਹੁੰਦੀਆਂ ਹਨ। ਕਿ ਇੱਕ ਮੌਜੂ ਜੱਟ ਦਾ ਬਹੁਤ ਵੱਡਾ ਪਰਿਵਾਰ ਆਈ, ਇੱਕ ਬੜਾ ਵੱਡਾ ਖਾਨਦਾਨ ਆਈ। ਬਈ 8 ਪੁੱਤਰ ਉਹਦੇ ਆਨ ਤੇ 2 ਧੀਆਂ ਆਨ। ਭਲੇ ਭਾਈਆਂ ਵਿੱਚ ਪ੍ਰਤੀਤ ਉਹਦੀ, ਭਲੇ ਭਾਈਆਂ ਵਿੱਚ ਪ੍ਰਤੀਤ ਉਹਦੀ, ਮੰਨਿਆ ਚੌਧਰੀ ਵਿੱਚ ਸਰਕਾਰ ਆਹਾ। ਪ੍ਰਤੀਤ ਏਤਬਾਰ, ਕਿ ਸਾਰਿਆਂ ਭਰਾਵਾਂ ਵਿੱਚ ਉਸ ਦਾ ਇਤਬਾਰ ਆ। ਸਾਰੇ ਉਹਦੀ ਗੱਲ ਦਾ ਇਤਬਾਰ ਕਰਦੇ ਹਨ, ਜਿਹੜੀ ਗੱਲ ਉਹ ਕਰੇ ਆ ਉਸ ਨੂੰ ਆਮੀਨ ਕਰਦੇ ਹਨ। ਤੇ ਪੂਰੇ ਉਸ ਇਲਾਕੇ ਦਾ ਚੌਧਰੀ ਆ। ਦੌਲਤ ਮਾਲ ਦੇ ਨਾਲ ਖੁਸ਼ਹਾਲ ਵਸੇ, ਹੋਰ ਮਜਲਸਾਂ ਵਿੱਚ ਇਤਬਾਰ ਆ। ਮਾਲ ਦੌਲਤ ਨਾਲ ਵੀ ਭਰਪੂਰ ਆਈ, ਖਾਂਦਾ ਪੀਂਦਾ ਬੰਦਾ ਆਈ। ਤੇ ਜਿੱਥੇ ਕੋਈ ਬੈਠਕਦਾਰਾ ਹੁੰਦਾ ਉੱਥੇ ਉਹਦੀ ਗੱਲ ਦਾ ਇਤਬਾਰ ਵੀ ਕੀਤਾ ਵੈਂਦਾ। ਜਿਹੜੀ ਉਹ ਗੱਲ ਕਰੇ ਆ ਸਾਰੇ ਮੰਨ ਲੈਂਦੇ ਹਨ। ਹੁਕਮ ਵਿੱਚ ਸ਼ਰੀਕ ਸਭ ਉਸ ਦੇ ਸਨ, ਹੁਕਮ ਵਿੱਚ ਸ਼ਰੀਕ ਸਭ ਉਸ ਦੇ ਸਨ। ਉਜ਼ਰ ਕਿਸੇ ਨਾ ਕੁਝ ਇਨਕਾਰ ਆਹਾ। ਵੀ ਜਿਹੜੀ ਉਹ ਗੱਲ ਕਰ ਛੱਡਦਾ ਉਹਦੇ ਵਿੱਚ ਕੋਈ ਬੰਦਾ ਉਜ਼ਰ ਨਹੀਂ ਕਰਦਾ, ਸਾਰੇ ਉਹਦੇ ਹੁਕਮ ਵਿੱਚ ਸ਼ਾਮਲ ਹੁੰਦੇ ਹਨ। ਜਿਹੜੀ ਉਹ ਗੱਲ ਕਰ ਛੱਡਿਆ ਉਹਦੇ ਉੱਤੇ ਸਾਰੇ ਆਮੀਨ ਕਰਦੇ ਹਨ। ਵਾਰਿਸ ਸ਼ਾਹ ਇਹ ਕੁਦਰਤਾਂ ਰੱਬ ਦੀਆਂ ਨੇ। ਵਾਰਿਸ ਸ਼ਾਹ ਇਹ ਕੁਦਰਤਾਂ ਰੱਬ ਦੀਆਂ ਨਹੀਂ। ਧੀਦੋ ਨਾਲ ਉਸ ਬਹੁਤ ਪਿਆਰ ਆ। ਧੀਦੋ ਜਿਹੜਾ ਅੱਗੇ ਚੱਲ ਕੇ ਰਾਂਝਾ ਬਣਿਆ ਉਹਦਾ ਪੁੱਤਰ, ਇਹ ਅੱਲਾ ਦੀ ਕੁਦਰਤ ਹੈ ਕਿ ਉਸ ਇੱਕ ਪੁੱਤਰ ਨਾਲ, ਉਂਝ ਉਹਦੇ 8 ਪੁੱਤਰ ਹਨ, ਪਰ ਇਸ ਇੱਕ ਪੁੱਤਰ ਨਾਲ ਉਸ ਨੂੰ ਦੂਜਿਆਂ ਨਾਲ ਚੋਖਾ ਪਿਆਰ ਆ। ਲਓ ਜੀ ਸੱਜਣੋ, ਗੱਲ ਇੰਝੇ ਕਿ ਜਿੱਥੇ ਟੱਬਰ ਵਿੱਚ ਹੀ ਹਿੱਕੀ ਨਾਲ ਆਪਣੇ ਮਾਊ ਪਿਓ ਨੂੰ ਕੋਈ ਚੋਖਾ ਪਿਆਰ ਹੋਵੇ, ਬਾਕੀਆਂ ਨੂੰ ਉਹਦੇ ਨਾਲ ਹਸਦ ਹੋਣਾ ਇਹ ਤਾਂ ਫਿਤਰੀ ਗੱਲ ਹੈ। ਹੁਣ ਵਾਰਿਸ ਸ਼ਾਹ ਧੀਦੋ ਦੇ ਭਰਾਵਾਂ ਦੀ ਗੱਲ ਪੇ ਕਰਦੇ ਨੇ ਕਿ ਜਿਹੜੇ ਉਸ ਨਾਲ ਇਸ ਵਜ੍ਹਾ ਤੋਂ ਅਦਾਵਤ ਰੱਖਦੇ ਨੇ ਕਿ ਉਹਨਾਂ ਦਾ ਪਿਓ ਜਿਹੜਾ ਹੈ ਉਸ ਨੂੰ ਜ਼ਿਆਦਾ ਅਹਿਮੀਅਤ ਦਿੰਦਾ। ਵਾਰਿਸ ਸ਼ਾਹ ਲਿਖਦੇ ਨੇ ਕਿ ਬਾਪ ਕਰੇ ਪਿਆਰ ਤੇ ਵੈਰ ਭਾਈ, ਬਾਪ ਕਰੇ ਪਿਆਰ ਤੇ ਵੈਰ ਭਾਈ, ਡਰ ਬਾਪ ਦੇ ਥੀ ਪੈ ਸੰਗਦੇ ਨਹੀਂ। ਕਿ ਪਿਓ ਤੇ ਪਿਆਰ ਕਰਦਾ ਹੈ ਤੇ ਪਰ ਭਰਾ ਜਿਹੜੇ ਨੇ ਉਹ ਵੈਰ ਕਰਦੇ ਨੇ, ਉਹ ਦੁਸ਼ਮਣੀ ਕਰਦੇ ਨੇ ਉਹਦੇ ਨਾਲ, ਪਰ ਬੋਲਦੇ ਕੁਝ ਨਹੀਂ ਕਿਉਂਕਿ ਪਿਓ ਤੋਂ ਸ਼ਰਮਾਉਂਦੇ ਨੇ, ਪਿਓ ਤੋਂ ਝਕਦੇ ਨੇ। ਗੁੱਝੇ ਮਿਹਣੇ ਮਾਰ ਕੇ ਸੱਪ ਵਾਂਗੂ, ਗੁੱਝੇ
ਮਿਹਣੇ ਮਾਰ ਕੇ ਸੱਪ ਵਾਂਗੂ ਉਹਦੇ ਕਾਲਜੇ ਨੂੰ ਪੈ ਡੰਗਦੇ ਨਹੀਂ। ਹੁਣ ਮੂੰਹ ਤੇ ਬੋਲਦੇ ਨਹੀਂ ਕਿ ਪਿਓ ਦਾ ਡਰ ਹੈ, ਪਿਓ ਪਿੰਡ ਦਾ ਚੌਧਰੀ ਹੈ, ਬੜਾ ਤਾਕਤਵਰ ਬੰਦਾ ਹੈ, ਅਤੇ ਉਂਝ ਵੀ ਉਹ ਬੜੀ ਪਰਿਆਂ ਦਾ ਬੰਦਾ ਹੈ, ਅਤੇ ਉਹਨਾਂ ਦੀ ਇਤਨੀ ਜ਼ਰੂਰਤ ਨਹੀਂ ਕੋਈ ਉਹਦੇ ਸਾਹਮਣੇ ਬੋਲ ਕੇ ਉਸ ਨੂੰ ਗੱਲ ਕਰਨ, ਪਰ ਉਹ ਗੁੱਝੇ ਮਿਹਣੇ ਮਾਰ ਕੇ ਡੂਗੇ ਉਸ ਨੂੰ ਚੋਭਾਂ ਦੇ ਦੇ ਕੇ ਉਹਦੇ ਕਲੇਜੇ ਸੱਪ ਪਾਰ ਡੰਗਦੇ ਨੇ। ਅੰਜੇ ਇੰਜ ਬਈ ਪਤਾ ਵੀ ਨਾ ਲੱਗੇ ਅਤੇ ਆਪਣੀ ਕੌੜ ਵੀ ਨਿਕਲਦੀ ਰਹੇ। ਇਹ ਸਾਡੇ ਅੱਜ ਦੇ ਮੁਆਸ਼ਰੇ ਵਿੱਚ ਵੀ ਇਹ ਗੱਲ ਹੈ। ਗੱਲ ਵਾਰਿਸ ਸ਼ਾਹ 300 ਸਾਲ ਪਹਿਲੇ ਦੀ ਕਰ ਰਹੇ ਹਨ, ਪਰ ਅੱਜ ਵੀ ਇਹ ਸਾਰਾ ਕੁਝ ਉਵੇਂ ਦਾ ਉਵੇਂ ਹੀ ਚੱਲ ਰਿਹਾ ਹੈ। ਕੋਈ ਵਸ ਨਾ ਲੱਗਣੇ ਕੱਢ ਛੱਡਣ, ਕੋਈ ਵਸ ਨਾ ਲੱਗਣੇ ਕੱਢ ਛੱਡਣ, ਦਿਨ ਦੇ ਮਿਹਣੇ ਰੰਗ ਬਰੰਗ ਦੇ ਨਹੀਂ। ਕਿ ਉਹਨਾਂ ਦਾ ਵਸ ਨਹੀਂ ਚੱਲਦਾ, ਉਹਨਾਂ ਦਾ ਅਗਰ ਵਸ ਚੱਲਦਾ ਤਾਂ ਉਹਨੂੰ ਘਰੋਂ ਹੀ ਕੱਢ ਦੇਣਾ। ਹੁਣ ਉਹਨੂੰ ਘਰੋਂ ਕੱਢ ਨਾ ਸਕਦੇ ਅਤੇ ਉਹ ਮਿਹਣੇ ਮਾਰ ਮਾਰ ਕੇ ਅਤੇ ਆਪਣੇ ਅੰਦਰ ਦੀ ਬੜਾਸ ਕੱਢਦੇ ਹਨ। ਰੰਗ ਰੰਗ ਦੇ ਮਿਹਣੇ, ਵੰਨ ਪਵੰਨੇ ਮਿਹਣੇ, ਇੱਕ ਤੋਂ ਇੱਕ ਵੱਧ ਮਿਹਣਾ ਉਸ ਨੂੰ ਮਾਰਦੇ ਹਨ। ਕਾਈ ਗੱਲ ਕਰ ਬਹੇ ਜੇ ਵਿੱਚ ਭਾਈਆਂ, ਕਾਈ ਗੱਲ ਕਰ ਬਹੇ ਜੇ ਵਿੱਚ ਭਾਈਆਂ, ਉਹਦੀ ਗੱਲ ਨੂੰ ਚਾਹ ਉਲੰਘਦੇ ਨਹੀਂ। ਬਈ ਉਹ ਵਿਚਾਰਾ ਜੇ ਕੋਈ ਭਰਾਵਾਂ ਵਿੱਚ ਬਹਿ ਕੇ ਕੋਈ ਗੱਲ ਕਰ ਬਵੇ, ਕੋਈ ਉਹਨਾਂ ਨੂੰ ਮੱਤ ਦੇ ਬਵੇ ਜਾਂ ਕੋਈ ਜਿਹੋ ਜਿਹੀ ਗੱਲ ਕਰੇ, ਉਹ ਕੀ ਕਰਦੇ ਹਨ, ਉਹ ਉਹਦੀ ਗੱਲ ਨੂੰ ਅਹਿਮੀਅਤ ਹੀ ਨਾ ਦਿੰਦੇ, ਉਹਦੀ ਗੱਲ 'ਤੇ ਕੰਨ ਹੀ ਨਾ, ਉਸ ਨੂੰ ਉਲਾਂਘ ਦਿੰਦੇ ਹਨ। ਉਹਦੀ ਗੱਲ ਨੂੰ ਸੁਣੀ ਅਣਸੁਣੀ ਕਰਕੇ ਅਤੇ ਉੱਤੋਂ ਦੀ ਗੱਲ ਦੇ ਲੱਗ ਕੇ ਅਤੇ ਉਸ ਨੂੰ ਖਾਤਰ ਵਿੱਚ ਹੀ ਨਾ ਲੈ ਕੇ ਆਉਂਦੇ। ਪਾ ਤਿਉੜੀਆਂ ਮੱਥੇ 'ਤੇ ਗੱਲ ਕਰਦੇ, ਪਾ ਤਿਉੜੀਆਂ ਮੱਥੇ 'ਤੇ ਗੱਲ ਕਰਦੇ, ਬੋਲਣ ਬੋਲ ਅਵਲੜੇ ਜੰਗ ਦੇ ਨਹੀਂ। ਮੱਥੇ 'ਤੇ ਤਿਉੜੀਆਂ ਪਾ ਕੇ ਮੱਥੇ 'ਤੇ ਜਿਸ ਵੇਲੇ ਉਸ ਨਾਲ ਗੱਲ ਕਰਨੀ, ਮੱਥੇ 'ਤੇ ਵੱਟ ਪਾ ਕੇ ਗੱਲ ਕਰਨੀ, ਅਤੇ ਜੇ ਗੱਲ ਕਰਨੀ ਤਾਂ ਝਗੜੇ ਦੀ ਗੱਲ ਕਰਨੀ। ਅਵਲੜੇ ਓਪਰੇ, ਅੰਜੇ ਜਿਹੜੀ ਗੱਲ ਨਾਲ ਲੜਾਈ ਬਣਦੀ ਹੀ ਨਹੀਂ, ਧੱਕੇ ਨਾਲ ਲੜਾਈ ਸਹਿੜਨੇ ਵਾਲੀ ਗੱਲ ਕਰਦੇ ਨੇ। ਵਾਰਿਸ ਸ਼ਾਹ ਇਹ ਗਰਜ਼ ਹੈ ਬਹੁਤ ਪਿਆਰੀ, ਵਾਰਿਸ ਸ਼ਾਹ ਇਹ ਗਰਜ਼ ਹੈ ਬਹੁਤ ਪਿਆਰੀ, ਹੋਰ ਸਾਕ ਨਾ ਸੈਣ ਨਾ ਅੰਗ ਦੇ ਨਹੀਂ। ਕਿ ਇਹ ਜਿਹੜੀ ਗਰਜ਼ ਹੁੰਦੀ ਹੈ ਇਹ ਬੰਦਿਆਂ ਨੂੰ ਜੋੜ ਕੇ ਰੱਖਦੀ ਹੈ। ਹੋਰ ਵਿੱਚ ਇਸ ਅਗਰ ਗਰਜ਼ ਨਹੀਂ ਹੈ, ਮਤਲਬ ਨਹੀਂ ਹੈ, ਤੇ ਕੋਈ ਕਿਸੇ ਦਾ ਸੱਕਾ ਕੋਈ ਨਹੀਂ ਹੈ। ਸਾਕ ਸੈਣ ਅੰਗ, ਅੰਗ ਹੁੰਦਾ ਹਿੱਸਾ, ਯਾਨੀ ਖਾਨਦਾਨ ਦਾ ਅੰਗ ਜਿਹੜਾ ਕਿ ਇੱਕ ਬਿਰਾਬੀ ਅੰਗ ਹੈ ਉਸ ਖਾਨਦਾਨ ਦਾ। ਅਤੇ ਕੋਈ ਰਿਸ਼ਤੇਦਾਰੀ ਵੀ ਐਸੀ ਨਹੀਂ ਹੈ ਕਿ ਜਿਹੜੀ ਮਤਲਬ ਤੋਂ ਬਗੈਰ ਹੋਵੇ। ਆਪੋ ਆਪਣੀ ਗਰਜ਼ ਹੁੰਦੀ ਹੈ, ਉਸ ਗਰਜ਼ ਨੂੰ ਪਾਲਦੇ ਨੇ। ਉਂਝ ਕੋਈ ਜਿਸ ਵੇਲੇ ਕਿਸੇ ਦੀ ਗਰਜ਼ ਪੂਰੀ ਨਹੀਂ ਹੁੰਦੀ ਅਤੇ ਸੱਕੇ ਭਰਾ ਤੋਂ ਵੀ ਲੋਕੀ ਕੰਡ ਕਰ ਜਾਂਦੇ ਨੇ। ਹੁਣ ਕੀ ਹੋਇਆ, ਹੁਣ ਤਕਦੀਰ ਨੇ ਪਾਸਾ ਪਰਤਿਆ ਹੈ ਅਤੇ ਉਹ ਧੀਦੋ ਦਾ ਪਿਓ ਮੌਜੂ ਚੌਧਰੀ ਫੌਤ ਹੋ ਗਿਆ, ਉਹ ਮਰ ਗਿਆ। ਲਿਖਦੇ ਨੇ ਕਿ ਤਕਦੀਰ ਸੇਤੀ ਮੌਜੂ ਫੌਤ ਹੋਇਆ, ਭਾਈ ਰਾਂਝੇ ਦੇ ਨਾਲ ਖੇਡਦੇ ਨਹੀਂ। ਖੇਡਣਾ ਕਿ ਧੱਕੋ ਧੱਕੀ ਉਸ ਨੂੰ ਟੋਕਾ ਮਾਰਨਾ, ਇਹ ਹੁੱਜਾਂ ਮਾਰਨੀਆਂ ਲੱਗਦਿਆਂ ਲੱਗਦਿਆਂ। ਹੁਣ ਵਾਲਦ ਦਾ ਡਰ ਹੀ, ਵਾਲਦ ਤੇ ਮਰ ਗਿਆ, ਪਿਓ ਤੇ ਫੌਤ ਹੋ ਗਿਆ। ਹੁਣ ਉਹਨਾਂ ਨੂੰ ਡਰ ਰਿਹਾ ਕੋਈ ਨਾ, ਅਤੇ ਹੁਣ ਉਸ ਨੂੰ ਧੱਕੇ ਨਾਲ ਉਹਨਾਂ ਖੇਡਣਾ, ਧੱਕੇ ਦਾ ਉਸ ਨਾਲ ਝਗੜਾ ਪੈਦਾ ਕਰਨਾ। ਖਾਏ ਰੱਜ ਕੇ ਘੂਰਦਾ ਫਿਰੇ ਰੰਨਾ, ਕੱਢ ਰਿਕਤਾਂ ਧਿਦੂ ਨੂੰ ਛੇੜਦੇ ਨਹੀਂ। ਰਿਕਤਾਂ ਧੱਕੋ ਧੱਕੀ ਦੇ ਲੜਾਈਆਂ ਦੀਆਂ ਗੱਲਾਂ, ਰਾਹ ਜਾਂਦੀ ਇੱਕ ਲੜਾਈ ਸਹਿੜਨੇ ਵਾਲੀਆਂ ਗੱਲਾਂ, ਫਜ਼ੂਲ ਗੱਲਾਂ, ਕਿ ਉਸ ਨੂੰ ਉਹ ਗੱਲ ਹੁੰਦੀ ਕੋਈ ਨਹੀਂ। ਜਿਸ ਬੋਲਦੇ ਨਾ ਦਿਨ ਕਿ ਤੂੰ ਜਨਾਬ ਲਈ ਤੇਰਾ ਕੰਮ ਇਹ ਆ ਟੁੱਕਰ ਖਾਣਾ ਰੱਜ ਕੇ ਅਤੇ ਜ਼ਨਾਨੀਆਂ ਨੂੰ ਘੂਰਦਿਆਂ ਰਹਿਣਾ, ਕੋਈ ਤੇਰਾ ਇਨਸਾਨਾਂ ਵਾਲਾ ਕੰਮ ਹੈ ਨਹੀਂ। ਬਸ ਉਹ ਅੰਦਰ ਦੀ ਸੌੜ ਕੱਢਦੇ ਹਨ ਕਿ ਉਹਨਾਂ ਨੂੰ ਉਹ ਵਾਲਦ ਜਿਹੜਾ ਐਡੀ ਅਹਿਮੀਅਤ ਨਾ ਦਿੰਦਾ, ਅਤੇ ਉਹ ਸਾਰਿਆਂ ਤੋਂ ਨਿੱਕਾ ਹੀ, ਉਹ ਉਸ ਨੂੰ ਪਿਆਰਾ ਹੀ, ਉਹਦੇ ਨਾਲ ਉਹ ਪਿਆਰ ਕਰਦਾ ਹੀ। ਨਿਤ ਸਜਰਾ ਘਾਹ ਕਲੇਜੜੇ ਦਾ, ਨਿਤ ਸਜਰਾ ਘਾਹ ਕਲੇਜੜੇ ਦਾ, ਗੱਲਾਂ ਤ੍ਰਿਖੀਆਂ ਨਾਲ ਉਚੇੜਦੇ ਨਹੀਂ। ਸਜਰਾ ਘਾਹ ਤਾਜ਼ਾ ਜ਼ਖਮ ਜਿਹਦੇ 'ਤੇ ਨਵੀਂ ਨਵੀਂ ਅੰਗੂਰੀ ਵੱਜੀ ਹੋਵੇ, ਗੱਲਾਂ ਤ੍ਰਿਖੀਆਂ। ਹੁਣ ਗੱਲਾਂ ਤ੍ਰਿਖੀਆਂ ਉਹ ਮਿਸਾਲ ਦੇ ਰਹੇ ਨੇ ਨਾਖਨਾਂ ਨਾਲ। ਉਚੇੜਨਾ ਹੁੰਦਾ ਹੈ ਕਿ ਜਿਵੇਂ ਜ਼ਖਮ ਨੂੰ ਨਾਖਨਾਂ ਨਾਲ ਖੁਰਚਣਾ ਹੁੰਦਾ ਹੈ, ਕਿ ਉਹਦੇ ਕਲੇਜੇ ਦਾ, ਉਹਦੇ ਦਿਲ ਦਾ ਤਾਜ਼ਾ ਜ਼ਖਮ ਜਿਹੜਾ ਕਿ ਉਹਦੇ ਪਿਓ ਦੇ ਫੌਤ ਹੋਣ ਦਾ ਦੁੱਖ ਉਹਦੇ ਅੰਦਰ ਆਈ, ਉਹਦੇ ਕਲੇਜੇ ਦਾ ਜ਼ਖਮ ਇਹ ਤਾਜ਼ਾ ਹੀ ਅਜੇ ਇਹਦੇ ਉੱਤੇ ਸਿਕਰੀ ਵੱਜੀ ਏ, ਅਤੇ ਉਹ ਤ੍ਰਿਖੀਆਂ ਗੱਲਾਂ ਨਾਲ ਉਹਦਾ ਜ਼ਖਮ ਛਿੱਲਦੇ ਨੇ, ਉਚੇੜਦੇ ਨੇ, ਉਸ ਜ਼ਖਮ ਨੂੰ ਹੋਰ ਤਾਜ਼ਾ ਕਰਦੇ ਨੇ। ਉਸ ਵਿੱਚ ਨਾਖਨਾਂ ਨਾਲ ਨਾਖਨਾਂ ਦੀ ਚੁੰਬੜ ਦੇ ਕੇ
ਉਹਦੇ ਜ਼ਖਮ ਨੂੰ ਛਿੱਲ ਦਿੰਦੇ ਨੇ। ਭਾਈ ਭਾਬੀਆਂ ਵੈਰ ਦੀਆਂ ਕਰਨ ਗੱਲਾਂ, ਭਾਈ ਭਾਬੀਆਂ ਵੈਰ ਦੀਆਂ ਕਰਨ ਗੱਲਾਂ, ਨਿਤ ਝੰਜਟ ਇਹ ਨਵੇੜਦੇ ਨਹੀਂ। ਕਿ ਰੋਜ਼ ਉਹ ਇੱਕ ਝਗੜਾ ਪਾ ਕੇ ਬਹਿ ਜਾਂਦੇ ਨੇ, ਵੈਰ ਦੀਆਂ ਗੱਲਾਂ ਕਰਦੇ ਨੇ, ਲੜਾਈਆਂ ਦੀਆਂ ਬਹਾਨੇ ਕਰਦੇ ਨੇ ਕਿ ਕਿਸੇ ਤਰੀਕੇ ਇਹ ਸਾਥੋਂ ਦੂਰ ਹੋ ਜਾਏ। ਮੂੰਹ ਜੋੜ ਕੇ ਨਿਤ ਗੁਰਮਤੇ ਕਰਦੇ, ਮੂੰਹ ਜੋੜ ਕੇ ਨਿਤ ਗੁਰਮਤੇ ਕਰਦੇ, ਬੋਲ ਬੋਲਦੇ ਅੱਡ ਨਖੇੜਦੇ ਨਹੀਂ। ਗੁਰਮਤੇ ਕੇ ਸਰਗੋਸ਼ੀਆਂ ਕਰਨੀਆਂ, ਸਾਜ਼ਿਸ਼ਾਂ ਕਰਨੀਆਂ, ਚਾਲਾਂ ਦੀਆਂ ਗੱਲਾਂ ਕਰਨੀਆਂ, ਮੂੰਹ ਜੋੜ ਕੇ, ਯਾਨੀ ਕਿ ਸਰਗੋਸ਼ੀ ਵਿੱਚ ਨੇੜੇ ਹੋ ਕੇ ਕੋਈ ਹੋਰ ਸੁਣ ਨਾ ਲਵੇ। ਤੇ ਬੋਲ ਬੋਲਦੇ ਅੱਡ ਨਖੇੜਦੇ ਨਹੀਂ, ਅੱਡ ਵੱਖਰੇ ਆਉਣਾ, ਨਖੇੜਨਾ ਕਿਸੇ ਨੂੰ ਅਲੱਗਾ ਕਰ ਦੇਣਾ, ਕਿ ਆਪਸ ਵਿੱਚ ਬਹਿ ਕੇ ਵੱਖਰੇ ਬਹਿ ਕੇ ਇਹ ਗੁਰਮਤੇ ਪਕਾਉਂਦੇ ਨੇ ਕਿ ਇਸ ਨੂੰ ਵੱਖਰਾ ਕਰੀਏ, ਇਸ ਨੂੰ ਅਲੱਗ ਕਰੀਏ। ਕੰਮ ਅਸੀਂ ਕਰਦੇ ਹਾਂ, ਇਹ ਨਿਰਾ ਟੁੱਕਰ ਖਾਂਦਾ ਹੈ। ਵੇਖੋ ਚਾਲ ਜ਼ਮਾਨੇ ਦੀ ਉਲਟ ਗਈ, ਵੇਖੋ ਚਾਲ ਜ਼ਮਾਨੇ ਦੀ ਉਲਟ ਗਈ, ਸੱਕੇ ਸਕਿਆਂ ਵੈਰ ਸਹਿੜਦੇ ਨਹੀਂ। ਕਿ ਜ਼ਮਾਨੇ ਦੀ ਚਾਲ ਕੈਸੀ ਬਦਲੀ ਹੈ। ਸੱਕੇ ਰਿਸ਼ਤੇਦਾਰ ਜਿਹੜੇ ਨੇ, ਸੱਕੇ ਭਰਾ ਜਿਹੜੇ ਨੇ, ਉਹ ਦੁਸ਼ਮਣੀ ਕਰਦੇ ਨੇ। ਸਕਿਆਂ ਦਾ ਕੰਮ ਦੁਸ਼ਮਣੀਆਂ ਕਰਨਾ ਤੇ ਨਹੀਂ ਹੁੰਦਾ ਨਾ, ਪਰ ਇਹ ਜ਼ਮਾਨੇ ਦੀ ਉਲਟੀ ਚਾਲ ਹੈ ਕਿ ਜਿੰਨਾ ਮੁਹੱਬਤ ਕਰਨੀ ਹੈ ਉਹ ਹੀ ਝਗੜਾ ਬਣਾ ਕੇ ਬਹਿ ਗਏ ਨੇ। ਗੱਲਾਂ ਸੱਚੀਆਂ ਝੂਠੀਆਂ ਮੇਲ ਕੇ ਤੇ, ਗੱਲਾਂ ਸੱਚੀਆਂ ਝੂਠੀਆਂ ਮੇਲ ਕੇ ਤੇ, ਦਾਮਨ ਪਾਕ ਅਲੂਦ ਲਵੇੜਦੇ ਨਹੀਂ। ਕਿ ਝੂਠੀਆਂ ਸੱਚੀਆਂ ਗੱਲਾਂ ਇਕੱਠੀਆਂ ਕਰਕੇ ਉਸ ਦਾ ਦਾਮਨ ਜਿਹੜਾ ਪਾ ਕੇ ਉਸ ਨੂੰ ਗੰਦਾ ਕਰਦੇ ਨੇ, ਇਲਜ਼ਾਮ ਤਰਾਸ਼ੀਆਂ ਕਰ ਕਰਕੇ, ਉਹਦੇ ਕਿਰਦਾਰ 'ਤੇ ਇਲਜ਼ਾਮ ਲਾ ਲਾ ਕੇ, ਉਹਦੇ ਖਾਣੇ ਪੀਣੇ ਉੱਤੇ ਤਾਨੇ ਦੇ ਕੇ ਤੇ ਉਸ ਦੇ ਪਾਕ ਦਾਮਨ ਨੂੰ ਅਲੂਦਾ ਕਰਦੇ ਨੇ। ਵਾਰਿਸ ਸ਼ਾਹ ਜਹਾਨ ਤੇ ਗਰਜ਼ ਮਿੱਠੀ, ਵਾਰਿਸ ਸ਼ਾਹ ਜਹਾਨ ਤੇ ਗਰਜ਼ ਮਿੱਠੀ, ਆਪੋ ਆਪਣੀ ਜੋਗ ਨੂੰ ਗੇੜਦੇ ਨਹੀਂ। ਜੋਗ ਜਿਹੜੀ ਦੰਦਾਂ ਦੀ ਹਿੱਕ ਜੋੜੀ ਹੁੰਦੀ ਏ, ਉਸ ਨੂੰ ਚਲਾਉਣਾ, ਕਿ ਕਿਸੇ ਦਾ ਕੋਈ ਭਲਾ ਨਹੀਂ ਕਰਦਾ। ਸਾਰਿਆਂ ਦਾ ਆਪਣੀ ਆਪਣੀ ਗਰਜ਼ ਹੈ, ਸਾਰੇ ਆਪਣੀ ਆਪਣੀ ਜੋਗ ਪੈ ਗੇੜਦੇ ਨੇ, ਸਾਰੇ ਆਪਣਾ ਆਪਣਾ ਮਤਲਬ ਪੂਰਾ ਪੈ ਕਰਦੇ ਨੇ। ਕਿਸੇ ਨੂੰ ਕਿਸੇ ਨਾਲ ਕੋਈ ਹਮਦਰਦੀ ਨਹੀਂ ਕਿ ਉਹਨਾਂ ਆਪਣਾ ਫਾਇਦਾ ਹੁੰਦਾ ਹੈ ਤੇ ਉਹ ਦੂਜੇ ਦੇ ਸੰਗੀ ਬਣਦੇ ਨੇ, ਭਰਾ ਵੀ ਬਣਦੇ ਨੇ। ਤੇ ਜੇ ਆਪਣਾ ਫਾਇਦਾ ਨਹੀਂ ਹੈ, ਆਪਣੀ ਗਰਜ਼ ਨਹੀਂ ਹੈ, ਇਹ ਆਪਣੀ ਗਰਜ਼ ਸਭ ਤੋਂ ਮਿੱਠੀ ਸ਼ੈ ਹੈ। ਇਹਦੇ ਵਾਸਤੇ ਹੀ ਲੋਕ ਲੋਕਾਂ ਦੇ ਕਰੀਬ ਹੁੰਦੇ ਨੇ, ਲੋਕ ਲੋਕਾਂ ਦੀ ਖੁਸ਼ਾਮਦ ਕਰਦੇ ਨੇ, ਲੋਕ ਲੋਕਾਂ ਦੀਆਂ ਗੱਲਾਂ ਬਰਦਾਸ਼ਤ ਕਰ ਲੈਂਦੇ ਨੇ ਕਿ ਇਹ ਹੈ ਹੀ ਬੜੀ ਮਿੱਠੀ ਸ਼ੈ, ਇਹ ਆਪਣਾ ਲਾਲਚ, ਆਪਣਾ ਮਤਲਬ, ਇਹ ਬੜੀ ਮਿੱਠੀ ਸ਼ੈ ਹੈ। ਔਰ ਇਸ ਨੂੰ ਤੋੜ ਚਾੜਨ ਵਾਸਤੇ ਬੰਦੇ ਸਾਰੇ ਕੰਮ ਕਰਦੇ ਨੇ। ਤੇ ਜੇ ਗਰਜ਼ ਨਾ ਹੋਵੇ ਤੇ ਕੌਣ ਕਿਸੇ ਨਾਲ ਸਲਾਮ ਲੈਂਦਾ ਹੈ। ਇਜਾਜ਼ਤ ਦਿਓ, ਰੱਬ ਰਾਖਾ।